ਆਈਸ ਦੇ ਕਾਫੀ ਵੱਡੇ ਜਿਹੜੇ ਆਪਰੇਸ਼ਨ ਆ ਮਿਨੀਐਪੋਲਿਸ ਦੇ ਵਿੱਚ ਕੰਡਕਟ ਕੀਤੇ ਗਏ ਆ। ਹੁਣ ਇਹ ਜਿਹੜਾ ਉਹ ਪਤਾ ਲੱਗ ਰਿਹਾ ਆ, ਅੱਜ ਰਿਪੋਰਟਸ ਇਹ ਸਾਹਮਣੇ ਆ ਰਹੀਆਂ ਵੀ 1000 ਤੋਂ ਵੱਧ ਬੰਦੇ ਨੂੰ ਆਲਰੇਡੀ ਉੱਥੇ ਮਿਨੇਸੋਟਾ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਆ। 2000 ਫੈਡਰਲ ਏਜੰਟਸ ਮਿਨੀਐਪੋਲਿਸ ਦੇ ਵਿੱਚ ਲਾਰਜੈਸਟ ਇਮੀਗ੍ਰੇਸ਼ਨ ਆਪਰੇਸ਼ਨ ਆਈਸ ਦੇ ਦੁਆਰਾ ਹੁਣ ਤੱਕ ਜੋ ਵੀ ਚਲਾਇਆ ਗਿਆ ਆ, ਉਹ ਉਸ ਨੂੰ ਇਸ ਟਾਈਮ ਆਰੰਭ ਕੀਤਾ ਜਿਹੜਾ ਉਹ ਜਾ ਚੁੱਕਾ ਹੈਗਾ ਆ। ਸੋ ਇਹ ਜਿਹੜਾ ਇਸ ਦੇ ਵਿੱਚ ਦੱਸਿਆ ਗਿਆ ਆ। ਪਿਛਲੇ ਸਾਲ ਦੇ ਅਖੀਰਲੇ ਮਹੀਨੇ 'ਚ ਦਸੰਬਰ ਦੇ ਵਿੱਚ ਇਹ ਜਿਹੜੇ ਆਪਰੇਸ਼ਨ ਆ ਉੱਥੇ ਸ਼ੁਰੂ ਕੀਤੇ ਗਏ ਸੀ। ਉਹਨਾਂ ਨੇ ਪਿਛਲੇ ਸਾਲ ਦੇ ਵਿੱਚ ਆਪਰੇਸ਼ਨ ਮੈਟਰੋ ਸਰਜ ਦੇ ਵਿੱਚ ਮਿਨੀਸੋਟਾ 'ਚ ਆਈਸ ਨੇ 400 ਤੋਂ ਵੱਧ ਇਲੀਗਲ ਏਲੀਅਨਸ, ਪੈਡੋਫਾਈਲ, ਰੇਪਿਸਟ, ਵਾਇਲੈਂਟ ਜਿਹੜੇ ਕ੍ਰਿਮੀਨਲਸ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀਗਾ। ਅਸਿਸਟੈਂਟ ਸਕੱਤਰ ਟ੍ਰੇਸ਼ੀਆ ਮੈਕਲੌਫਲਿਨ ਨੇ ਇਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ ਸੀਗੀ। ਅੱਜ ਜਿਹੜਾ ਫੌਕਸ ਨਿਊਜ਼ ਵਾਲੇ ਰਿਪੋਰਟ ਕਰ ਰਹੇ ਆ ਵੀ ਕ੍ਰੈਕਡਾਊਨ ਲਗਾਤਾਰ ਤੇਜ਼ੀ ਦੇ ਨਾਲ ਮਿਨੇਸੋਟਾ ਦੇ ਵਿੱਚ ਚਲਾਇਆ ਜਾ ਚੁੱਕਾ ਆ, ਜਿਸ ਦੇ ਕਰਕੇ 1000 ਤੋਂ ਵੱਧ ਜਿਹੜੀਆਂ ਗ੍ਰਿਫਤਾਰੀਆਂ ਉਹਨਾਂ ਦੀਆਂ ਕੀਤੀਆਂ ਜਾ ਚੁੱਕੀਆਂ ਆ ਫੈਡਰਲ ਏਜੰਟਸ ਦੇ ਦੁਆਰਾ। ਕਹਿੰਦੇ ਵੀ ਇਹ ਮੈਸਿਵ ਜਿਹੜਾ ਫਰਾਡ ਸਕੈਂਡਲ ਹੋਇਆ ਸੀ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਇਹ ਜਿਹੜੀ ਸ਼ੁਰੂਆਤ ਆ ਉਹ ਕੀਤੀ ਸੀਗੀ। ਸੋ ਇਹ ਚੀਜ਼ ਇਸ ਟਾਈਮ ਸਾਹਮਣੇ ਜਿਹੜੀ ਉਹ ਆਈ ਹੈਗੀ ਆ। ਸੋ ਵੀ 1000 ਤੋਂ ਵੱਧ ਬੰਦਾ ਆਲਰੇਡੀ ਮਿਨੇਸੋਟਾ ਦੇ ਵਿੱਚ ਗ੍ਰਿਫਤਾਰ ਹੋ ਚੁੱਕਾ ਆ ਫੈਡਰਲ ਏਜੰਟਸ ਦੇ ਦੁਆਰਾ, ਜਿੱਥੇ 2000 ਫੈਡਰਲ ਏਜੰਟਸ ਆਉਂਦੇ ਦਿਨਾਂ ਦੇ ਵਿੱਚ ਇਹ ਜਿਹੜੇ ਆਪਰੇਸ਼ਨ ਨੂੰ ਅੰਜਾਮ ਦੇਣ ਜਾ ਰਹੇ ਆ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ 2000 ਦੇ ਕਰੀਬ ਫੈਡਰਲ ਏਜੰਟਸ ਮਿਨੀਐਪੋਲਿਸ ਏਰੀਏ ਦੇ ਵਿੱਚ ਡਿਪਲੋਏ ਕਰ ਦਿੱਤੇ ਆ, ਜੋ ਕਿ ਕਹਿੰਦੇ ਇੱਕ ਵਨ ਆਫ ਦਾ ਲਾਰਜੈਸਟ ਇਮੀਗ੍ਰੇਸ਼ਨ ਆਪਰੇਸ਼ਨ ਚੱਲ ਰਿਹਾ ਹੈਗਾ। ਤੇ ਹੁਣੇ ਕੁਝ ਮਿੰਟ ਪਹਿਲਾਂ ਦੀ ਖਬਰ ਆ ਰਹੀ ਵੀ ਉੱਥੇ ਇੱਕ ਸ਼ੂਟਿੰਗ ਵੀ ਹੋਈ ਹੈਗੀ ਆ, ਜਿਹਦੇ ਵਿੱਚ ਆਈਸ ਏਜੰਟਸ ਇਨਵੋਲਵ ਹੈਗੇ ਆ। 100 ਦੇ ਕਰੀਬ ਫੈਡਰਲ ਏਜੰਟਸ ਰਾਈਟ ਵੇ ਉਸ ਇਨਸੀਡੈਂਟ ਵਾਲੀ ਜਗ੍ਹਾ ਦੇ ਉੱਤੇ ਪਹੁੰਚ ਗਏ ਜਿੱਥੇ ਗੋਲੀ ਚਲਾਈ ਗਈ ਸੀ। ਇਸ ਸੰਬੰਧ ਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਜਿਹੜੀ ਸੇਫਟੀ ਟੀਮ ਆ ਉਹ ਰਲ ਕੇ ਕੰਮ ਕਰ ਰਹੀ ਆ ਆਈਸ ਰਿਲੇਟਡ ਸ਼ੂਟਿੰਗ ਦੇ ਸੰਬੰਧ ਦੇ ਵਿੱਚ। ਪੁਲਿਸ ਵਾਲੇ ਵੀ ਕਹਿ ਰਹੇ ਆ ਵੀ ਅਸੀਂ ਜਿਹੜੀ ਸਾਰੀ ਇਨਫੋਰਮੇਸ਼ਨ ਆ ਉਹ ਉਹਨਾਂ ਦੇ ਨਾਲ ਸ਼ੇਅਰ ਕਰਾਂਗੇ। ਇਹ ਵਹੀਕਲ ਰੈਮਿੰਗ ਇਨਸੀਡੈਂਟ ਹੋਈ ਆ, ਜਿਹਦੇ ਵਿੱਚ ਕਿਸੇ ਨੇ ਜਿਹੜੀ ਕਾਰ ਆ ਹੋਮਲੈਂਡ ਸਿਕਿਉਰਿਟੀ ਦੇ ਜਿਹੜੇ ਆਫੀਸ਼ੀਅਲਸ ਆ ਉਹਨਾਂ ਦੇ ਉੱਤੇ ਚਾੜਨ ਦੀ ਕੋਸ਼ਿਸ਼ ਕੀਤੀ ਤੇ ਉਹ ਤੋਂ ਬਾਅਦ ਜਿਹੜੀ ਗੋਲੀ ਚੱਲੀ ਹੈਗੀ ਆ। ਕਿਸੇ ਦੀ ਡੈਥ ਹੋਈ ਆ ਜਾਂ ਨਹੀਂ ਇਹ ਪਤਾ ਨਹੀਂ, ਪਰ ਇਸ ਟਾਈਮ ਦੇ ਉੱਤੇ ਇਹ ਕਿਉਂਕਿ ਕੁਝ ਮਿੰਟ ਪਹਿਲਾਂ ਦੀ ਖਬਰ ਆ 100 ਦੇ ਕਰੀਬ ਕਹਿੰਦੇ ਜਿਹੜੇ ਫੈਡਰਲ ਏਜੰਟਸ ਆ 34th ਸਟਰੀਟ ਤੇ ਪੋਰਟਲੈਂਡ ਐਵਨਿਊ ਜਿਹੜਾ ਆ ਉੱਥੇ ਅੱਜ 10:30 ਵਜੇ ਦੇ ਕਰੀਬ ਜਿਹੜਾ ਉੱਥੇ ਦਾ ਸਮਾਂ ਆ, ਕਿਉਂਕਿ ਸਾਡੇ ਕੈਲੀਫੋਰਨੀਆ 'ਚ 9:48 ਹੋਏ ਆ, ਉੱਥੇ 10:30 ਹੋਏ ਆ। ਮੇਰੇ ਖਿਆਲ ਨਾਲ 2 ਘੰਟੇ ਦਾ ਡਿਫਰੈਂਸ ਹੈਗਾ ਤੇ ਉਸ ਟਾਈਮ ਦੇ ਉੱਤੇ ਜੋ ਇਹ ਘਟਨਾ ਵਾਪਰੀ ਹੈਗੀ ਆ। ਸੋ ਕਹਿੰਦੇ ਪਈ ਇੱਕ ਕਾਰ ਜਿਹੜੀ ਆ ਉਹ ਕ੍ਰੈਸ਼ ਹੋਈ ਆ ਤੇ ਇੱਕ ਬੁਲਟ ਹੋਲ ਇੱਕ ਫਰੰਟ ਵਿੰਡਸ਼ੀਲਡ ਦੇ ਉੱਤੇ ਡਰਾਈਵਰ ਸੀਟ ਵਾਲੀ ਸਾਈਡ ਦੇ ਉੱਤੇ ਜਿਹੜਾ ਪਿਕਚਰਸ ਦੇ ਵਿੱਚ ਦਿਖਾਇਆ ਜਾ ਰਿਹਾ ਹੈ। ਜੀ ਜੀ ਬਿਲਕੁਲ।